ਵੀ ਅਸੀਂ ਜੀ ਬਹੁਤ ਵੱਡੀਆਂ ਡੀਲਸ ਆ ਉਹ ਚਾਈਨਾ ਦੇ ਨਾਲ ਕੀਤੀਆਂ ਹੈਗੀਆਂ ਆ। ਸੋ ਉਹ ਚਾਈਨਾ ਦੇ ਲੀਡਰ ਜੀ ਜਿੰਗਪਿੰਗ ਨਾਲ ਕਹਿੰਦੇ ਕਾਫੀ ਇਸ਼ੂਜ਼ ਦੇ ਉੱਤੇ ਗੱਲਬਾਤ ਕਰਨਗੇ, ਟ੍ਰੇਡ ਦੇ ਉੱਤੇ ਵੀ, ਤਾਈਵਾਨ ਦੇ ਉੱਤੇ ਵੀ, ਤੇ ਈਰਾਨ ਦੇ ਬਾਰੇ ਦੇਖੋ ਵੀ ਕੋਈ ਗੱਲਬਾਤ ਹੁੰਦੀ ਆ ਕਿ ਨਹੀਂ। ਪਰ ਈਰਾਨ ਵਾਲਾ ਜਿਹੜਾ ਕ੍ਰਾਈਸਿਸ ਆ એનર્ਜੀ ਦਾ, ਜਿਹੜਾ ਗਲੋਬਲ એનર્ਜੀ ਕ੍ਰਾਈਸਿਸ ਆ, ਜਿੱਦਾਂ ਬਹੁਤ ਸਾਰੇ ਮੁਲਕਾਂ ਦੇ ਵਿੱਚ ਤਾਂ ਹੁਣ ਸ਼ਟਡਾਊਨ ਵਾਲਾ ਹੀ ਕੰਮ ਹੋ ਗਿਆ ਜਿੱਦਾਂ ਇੰਡੀਆ ਵਗੈਰਾ 'ਚ। ਸੋ ਉਹ ਵੀ ਕਹਿੰਦੇ ਵੀ ਉਹਦੇ ਤੇ ਗੱਲ ਹੋ ਸਕਦੀ ਹੈਗੀ ਆ। ਤੇ ਟੌਪ ਦੇ ਆਫੀਸ਼ੀਅਲਸ ਤੇ ਦਰਜਨ ਦੇ ਕਰੀਬ ਜਿਹੜੇ ਬਿਜ਼ਨਸ ਲੀਡਰਸ ਆ, ਜਿਨ੍ਹਾਂ 'ਚ ਟਿਮ ਕੁੱਕ ਵਰਗੇ, ਇਲੋਨ ਮਸਕ ਵਰਗੇ, ਉਹ ਸਾਰੇ ਹੀ ਜਿਹੜੇ ਟਰੰਪ ਹੋਣਾ ਦੇ ਨਾਲ ਪਹੁੰਚੇ ਹੋਏ ਹੈਗੇ। ਜੀ ਬਿਲਕੁਲ। ਸੋ ਟਰੰਪ ਹੁਣੀ ਬੀਜਿੰਗ ਦੇ ਵਿੱਚ ਲੈਂਡ ਕਰ ਚੁੱਕੇ ਆ। 2 ਦਿਨਾਂ ਦੀ ਜਿਹੜੀ ਸਮਿਟ ਆ ਚੀਨੀ ਰਾਸ਼ਟਰਪਤੀ ਸ਼ੀ ਜਿੰਗਪਿੰਗ ਦੇ ਨਾਲ ਹੋਊਗੀ। ਤੇ ਜਿੱਦਾਂ ਤੁਸੀਂ ਦੱਸਿਆ ਵੀ ਤਾਈਵਾਨ ਤੋਂ ਲੈ ਕੇ ਤੇ ਬਾਕੀ ਸਾਰੀਆਂ ਚੀਜ਼ਾਂ ਜਿਹੜੀਆਂ ਇਸ ਦੇ ਵਿੱਚ ਜਿਹੜੀਆਂ ਉਹ ਹੋਣੀਆਂ ਆ। ਸੋ ਇਹ ਤਰੀਕੇ ਦੇ ਨਾਲ ਜਿਹੜੇ ਦੇਖਦੇ ਹਾਂ ਅੱਗੇ ਕੀ ਬਣਦਾ ਆ। ਜਾਣ ਤੋਂ ਪਹਿਲਾਂ ਰਾਸ਼ਟਰਪਤੀ ਟਰੰਪ ਹੋਰਾਂ ਦਾ ਇੱਕ ਜਿਹੜਾ ਬਿਆਨ ਆ ਉਹ ਬੜਾ ਇਸ ਟਾਈਮ ਚਰਚਾ ਦੇ ਵਿੱਚ ਆ ਰਿਹਾ ਆ। ਕਾਰਨ ਉਸ ਦੇ ਵਿੱਚ ਇਹੀ ਆ ਵੀ ਟਰੰਪ ਹੋਰਾਂ ਨੇ ਗੱਲਬਾਤ ਕਰਦੇ ਹੋਏ ਇਹ ਕਹਿਤਾ ਸੀਗਾ ਵੀ ਉਹ ਸੋਚਦੇ ਨਹੀਂ ਆ ਵੀ ਅਮਰੀਕੀਆਂ ਦੀ ਫਾਈਨੈਂਸ਼ੀਅਲ ਆਰਥਿਕ ਸਥਿਤੀ ਜਿਹੜੀ ਉਹ ਕਿਸ ਤਰੀਕੇ ਦੀ ਆ। ਉਸ ਦੀ ਹੁਣ ਪੈਰਵਾਈ ਕਰਦੇ ਹੋਏ ਉਹਦੇ ਬਚਾਅ ਦੇ ਵਿੱਚ ਜਿਹੜੇ ਸਪੀਕਰ ਮਾਈਕ ਜੌਨਸਨ ਆ, ਉਹਨਾਂ ਨੇ ਕਿਹਾ ਨਿਊਜ਼ ਕਾਨਫਰੰਸ ਦੇ ਵਿੱਚ ਵੀ ਕਹਿੰਦੇ ਵੀ ਇਹ ਨੈਗੋਸ਼ੀਏਟ ਜਦੋਂ ਕਰ ਰਹੇ ਆ ਈਰਾਨ ਦੇ ਵਿੱਚ, ਉਸ ਸੰਦਰਭ ਦੇ ਵਿੱਚ ਉਹਨਾਂ ਨੇ ਜਿਹੜੀ ਇਹ ਗੱਲ ਆਖੀ ਸੀਗੀ। ਸੋ ਕਹਿੰਦੇ ਵੀ ਉੱਦਾਂ ਮੈਨੂੰ ਪਤਾ ਨਹੀਂ ਆ ਵੀ ਕਿਹੜੇ ਕੰਟੈਕਸਟ ਦੇ ਵਿੱਚ ਉਹਨਾਂ ਨੇ ਕਮੈਂਟ ਜਿਹੜਾ ਉਹ ਕੀਤਾ ਆ। ਤੇ ਪਰ ਕਹਿੰਦਾ ਵੀ ਮੈਂ ਦੱਸ ਸਕਦਾ ਵੀ ਪ੍ਰੈਜ਼ੀਡੈਂਟ ਜਿਹੜੇ ਅਮਰੀਕੀਆਂ ਦੀ ਫਾਈਨੈਂਸ਼ੀਅਲ ਸਿਚੁਏਸ਼ਨ ਬਾਰੇ ਸੋਚਦੇ ਆ। ਖੁਦ ਰਾਸ਼ਟਰਪਤੀ ਟਰੰਪ ਕਹਿ ਰਹੇ ਸੀਗੇ ਵੀ ਮੈਂ ਸੋਚਦਾ ਨਹੀਂ, ਪਰ ਉਹਨਾਂ ਦੇ ਬਚਾਅ ਦੇ ਵਿੱਚ ਆ ਰਹੇ ਜਿਹੜੇ ਸਪੀਕਰ ਮਾਈਕ ਜੌਨਸਨ ਆ, ਉਹ ਕਹਿ ਰਹੇ ਵੀ ਨਹੀਂ ਉਹ ਸੋਚਦੇ ਹੈਗੇ ਆ। ਸੋ ਕਹਿੰਦੇ ਵੀ ਅੱਜ ਉਹਨਾਂ ਨੇ ਅੱਜ ਦਾ ਦਿਨ ਉੱਦਾਂ ਉੱਥੇ ਹੀ ਕੱਢਣਾ ਆ, ਉਸੇ ਚੀਜ਼ ਨੂੰ ਰਿਜ਼ੋਲਵ ਕਰਨ ਦੇ ਲਈ। ਸੋ ਬਹੁਤ ਵਾਰੀ ਜਿਹੜਾ ਆ ਨਾਈਟ ਮੈਲਟ ਡਾਊਨ ਟਰੰਪ ਹੋਣਾ ਦਾ ਦੇਖਿਆ ਗਿਆ ਆ। ਇੱਕ ਵਾਰੀ ਨਹੀਂ, ਕਈ ਵਾਰੀ ਜਿਹੜਾ ਉਹ ਹੋ ਚੁੱਕਾ ਆ ਵੀ ਜਦੋਂ ਟਵੀਟਾਂ ਕਰਨ ਤੇ ਆਉਂਦੇ ਆ ਉਹ ਸੇਮ ਚੀਜ਼ ਬਾਰ-ਬਾਰ ਪੁਰਾਣਿਆਂ ਨੂੰ ਜਿਹੜਾ ਉਹ ਕੋਸਣ ਤੋਂ ਇਲਾਵਾ ਜਿਹੜਾ ਹੋਰ ਇਸ ਟਾਈਮ ਉਹ ਚੀਜ਼ ਜਿਹੜੀ ਉਹ ਕਰਦੇ ਨਹੀਂ ਆ। ਤੇ ਵਿੱਚ ਹੀ ਜਿਹੜੇ ਉਹਨਾਂ ਨੂੰ ਪੱਤਰਕਾਰਾਂ ਨਾਲ ਗੱਲ ਕਰਦੇ ਉਹਨਾਂ ਨੇ ਇਹ ਗੱਲ ਕਹਿਤੀ ਵੀ ਅਮਰੀਕੀਆਂ ਦੀ ਆਰਥਿਕ ਸਥਿਤੀ ਨੂੰ ਲੈ ਕੇ ਮੈਨੂੰ ਕੋਈ ਖਿਆਲ ਨਹੀਂ ਆ। ਇਹ ਹੁਣ ਕਿਸ ਸੰਦਰਭ ਦੇ ਵਿੱਚ ਆਖਿਆ, ਕਿਵੇਂ ਆਖਿਆ, ਪਰ ਇਹ ਆ ਵੀ ਇਹ ਜਿਹੜੀਆਂ ਲਾਈਨਸ ਆ ਇਹ ਇਵੈਂਚੁਅਲੀ ਇਟ ਮਾਈਟ ਹਰਟ them, ਕਿਉਂਕਿ ਜਿਹੜੇ ਡੈਮੋਕ੍ਰੇਟਸ ਆ ਉਹ ਇਹਨਾਂ ਨੂੰ ਜਿਹੜਾ ਇਹਨਾਂ ਦੇ ਉਲਟ ਵਰਤ ਸਕਦੇ ਆ, ਪਰ ਇਹਨਾਂ ਦੇ ਜਿਹੜੇ ਸਾਥੀ ਆ ਨਾਲ ਦੇ ਆ ਉਹ ਇਹਨਾਂ ਨੂੰ ਬਚਾਉਣ ਦੀ ਖਾਤਰ ਅੱਗੇ ਜਿਹੜੇ ਉਹ ਆ ਰਹੇ ਹੈਗੇ ਆ। ਉਧਰ ਜਿਹੜਾ ਹਰਜੋਤ ਸਿੰਘ ਜੀ ਰਿਫਲੈਕਟਿੰਗ ਪੂਲ ਜਿਹੜਾ ਸੀਗਾ ਉਹ ਵੀ ਅਦਾਲਤ ਦੇ ਵਿੱਚ ਪਹੁੰਚਿਆ ਹੋਇਆ ਆ। ਇਹਨਾਂ ਨੇ ਉਸ ਨੂੰ ਥੱਲੇ ਪੇਂਟ ਸਵਿਮਿੰਗ ਪੂਲ ਵਾਲਾ ਟਾਈਪ ਕਰਨ ਦੀ ਜਿਹੜੀ ਉਹ ਗੱਲ ਆਖੀ ਆ। ਕਲਚਰਲ ਲੈਂਡਸਕੇਪ ਫਾਊਂਡੇਸ਼ਨ ਨੇ ਲਾਸੂਟ ਫਾਈਲ ਕਰ ਦਿੱਤਾ ਹੋਇਆ ਸੀਗਾ ਵੀ ਟਰੰਪ ਹੋਣਾ ਦੇ ਕਹਿਣ ਦੇ ਉੱਤੇ ਅਮਰੀਕਨ ਫਲੈਗ ਬਲੂ ਵਾਲੇ ਕਲਰ ਦੇ ਨਾਲ ਜਿਹੜਾ ਪੇਂਟ ਜੌਬ ਆ ਇਸ ਹਿਸਟੋਰਿਕ ਪੂਲ ਨੂੰ ਕੀਤਾ ਜਾ ਰਿਹਾ ਆ। ਤੇ ਉਹ ਕਹਿੰਦੇ ਵੀ ਇਹ ਅਨਲਾਫੁਲ ਆ ਤੇ ਐਡਮਿਨਿਸਟ੍ਰੇਸ਼ਨ ਨੂੰ ਕਾਂਗਰੈਸ਼ਨਲ ਮੈਂਡੇਟਡ ਪ੍ਰੋਸੀਜਰਸ ਦੀ ਵਰਤੋਂ ਕਰਨੀ ਚਾਹੀਦੀ ਆ ਇਸ ਨੂੰ ਵਰਕ ਜਿਹੜਾ ਉਹ ਕਰਨ ਦੇ ਲਈ। ਸੋ ਇਹ ਹੁਣ ਦੇਖਦੇ ਆ ਕੀ ਜਿਹੜਾ ਹੁੰਦਾ ਆ। ਉਧਰ ਸੈਨੇਟਰਸ ਨੇ ਬਾਈਪਾਰਟੀਜ਼ਨ ਗਰੁੱਪ ਆ ਉਹਨਾਂ ਨੇ ਚਿੱਠੀ ਘੱਲੀ ਆ ਰੂਬੀਓ ਨੂੰ ਤੇ ਰੂਬੀਓ ਹੋਣਾ ਨੂੰ ਕਿਹਾ ਆ ਵੀ ਅਸੀਂ ਤਾਈਵਾਨ ਦੀ ਸਪੋਰਟ ਦੇ ਵਿੱਚ ਹੈਗੇ ਆ, ਕਿਉਂਕਿ ਹੁਣ ਆਬਵੀਅਸਲੀ ਕਿਉਂਕਿ ਚਾਈਨਾ ਦੇ ਵਿੱਚ ਗਏ ਆ ਤੇ ਚਾਈਨਾ ਦੀ ਤਾਈਵਾਨ ਦੇ ਉੱਤੇ ਅੱਖ ਜਿਹੜੀ ਹੈਗੀ ਆ, ਜਿਸ ਕਰਕੇ ਮਾਰਕੋ ਰੂਬੀਓ ਹੋਣਾ ਨੂੰ ਇੱਥੋਂ ਜਿਹੜਾ ਸੁਨੇਹਾ ਸਾਰੇ ਸੈਨੇਟਰਸ ਦੇ ਦੁਆਰਾ ਦੋਨੋਂ ਹੀ ਪਾਰਟੀਆਂ ਦੇ ਘੱਲਿਆ ਜਿਹੜਾ ਉਹ ਜਾ ਰਿਹਾ ਵੀ ਅਸੀਂ ਤਾਈਵਾਨ ਦੇ ਨਾਲ ਹੈਗੇ ਆ। 1979 ਦਾ ਇੱਕ ਤਾਈਵਾਨ ਰਿਲੇਸ਼ਨ ਐਕਟ ਜਿਹਨੂੰ TRA ਆਖਦੇ ਆ, ਉਸ ਚਿੱਠੀ ਦੇ ਵਿੱਚ ਜਿਹੜਾ ਲਿਖਿਆ ਹੈ ਵੀ ਰਿਕੁਆਇਰ ਕਰਦਾ ਹੈ US ਨੂੰ ਵੀ ਤਾਈਵਾਨ ਨੂੰ ਇਕਨੋਮਿਕ ਤੇ ਟੈਕਨੋਲੋਜੀਕਲ ਜਿਹੜਾ ਪਾਰਟਨਰ ਆ ਤੇ ਇੱਕ ਡੈਮੋਕ੍ਰੇਸੀ ਆ ਵੀ ਡਿਫੈਂਸ ਆਰਟੀਕਲ ਸਰਵਿਸਿਜ਼ ਨੈਸੈਸਰੀ ਉਹਦੀ ਸੈਲਫ ਡਿਫੈਂਸ ਕੈਪੇਬਿਲਿਟੀ ਦੇ ਲਈ ਉਸ ਨੂੰ ਲਗਾਤਾਰ ਪ੍ਰਦਾਨ ਕਰਦੇ ਰਹੀਏ। ਤਾਈਵਾਨ ਹਰਜੋਤ ਸਿੰਘ ਜੀ ਦੁਨੀਆ ਦੇ ਲਈ ਇੱਕ ਬਹੁਤ ਅਹਿਮ ਚਾਹੇ ਟਾਪੂ ਆ ਪਰ ਇਸ ਬਹੁਤ ਅਹਿਮੀਅਤ ਆ ਇਸ ਲਈ ਕਿਉਂਕਿ ਦੁਨੀਆ ਦੀ ਬਹੁਤ ਜ਼ਿਆਦਾ ਜਿਹੜੀ ਫੈਬਰੀਕੇਸ਼ਨ ਆ ਚਿਪਸ ਨੂੰ ਜਿਹੜੀ ਲੈ ਕੇ ਮਾਈਕਰੋ ਚਿਪਸ ਨੂੰ ਲੈ ਕੇ ਤੇ ਹੁਣ AI ਦੇ ਲਈ ਆਪਾਂ ਨੂੰ ਪਤਾ ਵੀ ਚਿਪਸ ਦੀ ਕਿੰਨੀ ਜ਼ਰੂਰਤ ਆ ਵੀ ਉਹਦੇ ਲਈ ਉਹ ਬਹੁਤ ਜ਼ਿਆਦਾ ਜਿਹੜੀ ਉਹ ਅਹਿਮ ਆ। ਸੋ ਉਸ ਦੇ ਡਿਫੈਂਸ ਦੀ ਇੱਕ ਹਿਸਾਬ ਦੇ ਨਾਲ ਮੁੜ ਦੁਬਾਰਾ ਉਸ ਨੂੰ ਮਜ਼ਬੂਤ ਕਰਨ ਦੇ ਲਈ ਤੇ ਉਹ ਅਮਰੀਕਾ ਉਹਨਾਂ ਦੇ ਨਾਲ ਆ
ਉਸ ਸਪੋਰਟ ਦੀ ਜਿਹੜੀ ਚਿੱਠੀ ਆ ਮਾਰਕੋ ਰੂਬੀਓ ਨੂੰ ਘੱਲੀ ਜਿਹੜੀ ਉਹ ਗਈ ਹੈਗੀ ਆ। ਬਿਲਕੁਲ ਤੇ ਜਿਹੜੇ ਟਰੰਪ ਹੋਣਾ ਦੀ ਜਿਹੜੀ ਹਾਈ ਲੈਵਲ ਮੀਟਿੰਗ ਹੋਣ ਜਾ ਰਹੀ ਆ, ਇਹਦੇ ਵਿੱਚੋਂ ਨਿਕਲਦਾ ਕੀ ਆ? ਟਰੰਪ ਹੋਣਾ ਦਾ ਇਹ ਆ ਵੀ ਮੈਂ ਇਰਾਨ ਦੇ ਸੰਬੰਧ ਦੇ ਵਿੱਚ ਚਾਈਨਾ ਨੂੰ ਕਹੂੰਗਾ ਵੀ ਤੁਸੀਂ ਪ੍ਰੈਸ਼ਰ ਪਾਓ, ਜਿਹੜਾ ਸਟੇਟ ਆਫ ਹਾਰਮੋਜ਼ ਆ ਉਹਨੂੰ ਖੋਲ੍ਹਿਆ ਜਾਵੇ। ਚਾਈਨਾ ਵਾਲੇ ਕਹਿੰਦੇ ਆ ਵੀ ਸਾਡੇ ਕੋਲ ਵੀ ਹੁਣ ਇਹ ਮੌਕਾ ਹੈਗਾ ਆ। ਇਰਾਨ ਉਹਨਾਂ ਦੇ ਨਾਲ ਆ, ਕਿਉਂਕਿ ਸਭ ਤੋਂ ਜ਼ਿਆਦਾ ਜਿਹੜਾ ਤੇਲ ਆ ਉਹ ਇਰਾਨ ਵਾਲੇ ਚਾਈਨਾ ਤੋਂ ਖਰੀਦਦੇ ਹੈਗੇ ਆ। ਸੋ ਚਾਈਨਾ ਕਹਿੰਦੇ ਹੈਜ਼ ਬਿਕਮ ਇਰਾਨਸ ਬਿਗੇਸਟ ਆਇਲ ਇੰਪੋਰਟਰ। ਜਿਹੜਾ ਇਰਾਨ ਦਾ ਜਿਹੜਾ ਕਰੂਡ ਆਇਲ ਆ ਉਹ ਸਭ ਤੋਂ ਜ਼ਿਆਦਾ ਜਿਹੜਾ ਐਕਸਪੋਰਟ ਹੁੰਦਾ 2018 ਤੋਂ ਲੈ ਕੇ ਹੁਣ ਤੱਕ, ਤੇ ਉਹ ਚਾਈਨਾ ਨੂੰ ਜਾਂਦਾ ਹੈਗਾ ਆ। 97% ਚਾਈਨਾ ਦਾ ਜਿਹੜਾ ਤੇਲ ਆ ਉਹ ਇਰਾਨ ਨੂੰ ਜਾਂਦਾ ਹੈਗਾ। ਆਮ ਲੋਕਾਂ ਨੂੰ ਜਦੋਂ ਕੁਝ ਜਿਹੜੇ ਜਰਨਲਿਸਟ ਆ ਉਹਨਾਂ ਨੇ ਪੁੱਛਿਆ ਵੀ ਬੀਜਿੰਗ ਦੇ ਵਿੱਚ ਵੀ ਤੁਸੀਂ ਕੀ ਸੋਚਦੇ ਹੈਗੇ ਆ ਇਰਾਨ ਕ੍ਰਾਈਸਿਸ ਬਾਰੇ, ਤੇ ਉਹ ਕਹਿੰਦੇ ਸਾਡੀ ਪ੍ਰੋਬਲਮ ਨਹੀਂ, ਇਹ ਅਮਰੀਕਾ ਦੀ ਪ੍ਰੋਬਲਮ ਆ। ਜਿੰਨੇ ਵੀ ਉਹਨੀ ਜਿਹੜੇ ਚਾਈਨੀਜ਼ ਮੂਲ ਦੇ ਜਿਹੜੇ ਲੋਕ ਆ ਉਹਨਾਂ ਨੇ ਇਹ ਕਿਹਾ, ਕਹਿੰਦੇ ਵੀ ਚਾਈਨਾ ਹੈਜ਼ ਆਲਵੇਜ਼ ਸਟੇਡ ਨਿਊਟਰਲ। ਕਹਿੰਦੇ ਚਾਈਨਾ ਸਿਰ ਨਿਊਟਰਲ ਆ ਤੇ ਅਸੀਂ, ਇਹ ਸਾਡੀ ਪ੍ਰੋਬਲਮ ਨਹੀਂ, ਇਹ ਅਮਰੀਕਾ ਵਾਲਿਆਂ ਦੀ ਪ੍ਰੋਬਲਮ ਹੈਗੀ ਆ। ਪਰ ਸਾਡੀ ਪ੍ਰੋਬਲਮ ਉਹ ਆ, ਕਹਿੰਦੇ ਜਿਸ ਟਾਈਮ ਦੇ ਉੱਤੇ ਟਰੰਪ ਹੋਣਾ ਨੇ ਚਿਪਸ ਜਿਹੜੇ ਆ ਬਲੌਕ ਕਰ ਦਿੱਤੇ ਸੀ, ਉਹਦੇ ਨਾਲ ਸਾਨੂੰ ਬਹੁਤ ਜ਼ਿਆਦਾ ਇਕਨੋਮਿਕ ਲਾਸ ਹੋਇਆ ਹੈਗਾ। ਕਹਿੰਦੇ ਵੀ ਵਨਸ ਦੋਜ਼ ਚਿਪਸ ਗॉट ਬਲੌਕਡ ਇਟ ਡੈਫੀਨਿਟਲੀ ਕਾਜ਼ ਹਿਊਜ ਇਕਨੋਮਿਕ ਲਾਸ ਫॉर ਅਸ। ਤੇ ਕੁਛ ਲੋਕ ਕਹਿੰਦੇ ਆ ਵੀ ਤੁਸੀਂ ਚਾਈਨਾ ਨੂੰ ਬੀਟ ਨਹੀਂ ਕਰ ਸਕਦੇ, ਤੇ ਸੌਰੀ ਇਰਾਨ ਨੂੰ ਬੀਟ ਨਹੀਂ ਕਰ ਸਕਦੇ ਤਾਂ ਚਾਈਨਾ ਨੂੰ ਕਿੱਥੇ ਬੀਟ ਕਰ ਲੂਗੇ। ਇਹ ਜਿਹੜੇ ਆਮ ਸਟਰੀਟਾਂ ਦੇ ਉੱਤੇ ਜਿਹੜੇ ਲੋਕ ਘੁੰਮਦੇ ਫਿਰਦੇ, ਉਹਨਾਂ ਨੂੰ ਜਦੋਂ ਪੱਤਰਕਾਰ ਜਿਹੜੇ ਕੁਐਸਚਨ ਪੁੱਛ ਰਹੇ ਸੀਗੇ। ਸੋ ਇਰਾਨ ਦੇ ਮੁੱਦੇ ਨੂੰ ਲੈ ਕੇ ਟਰੰਪ ਹੋਣਾ ਦਾ ਇਹ ਆ ਵੀ ਮੈਂ ਚਾਈਨਾ ਨੂੰ ਕਹੂੰਗਾ ਵੀ ਪ੍ਰੈਸ਼ਰ ਪਾਓ। ਚਾਈਨਾ ਵਾਲੇ ਕਹਿੰਦੇ ਵੀ ਸਾਡਾ ਮਿੱਤਰ ਮੁਲਕ ਆ ਤੇ ਅਸੀਂ ਤਾਂ ਲੈਨੇ ਸਭ ਤੋਂ ਜ਼ਿਆਦਾ ਗੈਸ ਉਹਨਾਂ ਤੋਂ ਆ। ਸੋ ਇਹ ਦੇਖਦੇ ਆ। ਸੋ ਸੀਈਓਜ਼ ਜਿਹੜੇ ਆ ਉਹਨਾਂ ਦੀ ਪ੍ਰੈਜ਼ੈਂਸ ਕਹਿੰਦੇ ਵੀ ਅੰਡਰਸਕੋਰਸ ਬਿਜ਼ਨਸ ਏਜੰਡਾ ਐਂਡ ਇੰਪੋਰਟੈਂਸ ਆਫ ਚਾਈਨਾ। ਸੋ ਇਹ ਹੁਣ ਪਤਾ ਨਹੀਂ ਟਰੰਪ ਹੋਣੀ ਜਿਹੜੇ ਇੰਨੇ ਸੀਈਓ ਲੈ ਕੇ ਗਏ ਆ ਉੱਥੋਂ ਕੀ ਲੈ ਕੇ ਆਊਗੇ। ਚਾਈਨਾ ਦੀ ਜਿਹੜੀ ਯੂਐਸ ਪ੍ਰੂਫ ਇਕੋਨਮੀ ਹੈਜ਼ ਵੈਦਰਡ ਟਰੰਪਸ ਟ੍ਰੇਡ ਵਾਰ ਸੋ ਫਾਰ। ਤੇ ਪਿਕਚਰਸ ਵਗੈਰਾ ਜਿਹੜੀਆਂ ਸਾਰੀਆਂ ਆਉਣੀਆਂ ਸ਼ੁਰੂ ਹੋ ਗਈਆਂ ਜਿੱਥੇ ਉਹ ਪਹੁੰਚੇ ਹੈਗੇ ਆ, ਜਿੱਥੇ ਗੱਲਬਾਤ ਹੋਣੀ ਹੈਗੀ ਆ। ਸੋ ਇਹਦੇ ਵਿੱਚੋਂ ਕੀ ਨਿਕਲਦਾ ਆ, 2 ਦਿਨਾਂ ਦਾ ਟ੍ਰਿਪ ਹੈਗਾ ਆ, ਤੇ ਇਹ ਆਪਾਂ ਤੁਹਾਡੇ ਨਾਲ ਜਿਹੜਾ ਸਾਂਝਾ ਕਰਦੇ ਰਹਾਂਗੇ। ਪਰ ਈਵਨ ਦੋ ਇੰਨੇ ਸੀਈਓ ਆਪਣੇ ਨਾਲ ਲੈ ਕੇ ਗਏ ਆ, ਪਰ ਮੇਨ ਮੁੱਦਾ ਫਿਰ ਜਿਹੜਾ ਆ ਇਰਾਨ ਵਾਲਾ ਹੀ ਉੱਭਰਦਾ ਨਜ਼ਰ ਆ ਰਿਹਾ ਹੈਗਾ। ਜੀ